ਕਿਸੇ ਕੋ 100 ਰੁਪਏ ਦਾ ਪਾਕਿਸਤਾਨੀ ਨੋਟ ਫੜਿਆ ਜਾਵੇ ਜਾਂ ਕਿਸੇ ਕੋ ਉੱਤੇ ਪਿਸਟਲ ਤੇ ਲਿਖਿਆ ਫੜਿਆ ਜਾਵੇ ਵੀ ਇਹ ਮੇਡ ਇਨ ਹੈਗਾ, ਮੇਡ ਇਨ ਪਾਕਿਸਤਾਨ, ਮੇਡ ਇਨ, ਉੱਤੇ UAP ਲੱਗ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮਹਾਰਾਜ ਦੇ ਸਰੂਪ ਦੇ ਵਿੱਚ UAP ਕਿਉਂ ਨਹੀਂ ਲੱਗਦਾ? ਕਿਉਂ ਨਹੀਂ ਉਮਰ ਕੈਦ ਹੁੰਦੀ? ਆਦਮੀਆਂ ਤਾਂ ਹੀ ਰੁਕਣ ਗਿਆ ਜੇ ਲੋਕਾਂ ਨੂੰ ਡਰ ਹੋਊਗਾ। ਹੁਣ ਉਹਨਾਂ ਨੂੰ ਡਰ ਹੀ ਨਹੀਂ ਗਿਆ ਵੀ 3 ਸਾਲ ਕੇਸ ਤਾਂ ਸਾਡੇ ਚੱਲਣਾ, 10 5 ਦਿਨ ਜ਼ਮਾਨਤ ਹੋ ਜਾਣੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਜਿਨ੍ਹਾਂ ਨੇ ਕਰਾਈ ਆ ਤੇ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ, ਉਹ ਸਾਰੇ ਸਲਾਖਾਂ ਦੇ ਪਿੱਛੇ ਜਾਣੇ ਚਾਹੀਦੇ। ਇੱਥੇ ਮਸਲਾ ਇੱਕੋ ਸਿਰੇ ਦਾ ਗੰਦਾ ਇਨਸਾਨ, ਬਲਾਤਕਾਰੀ, ਕਿੰਨੇ ਉੱਤੇ ਸੰਗੀਨ ਦੋਸ਼ ਨੇ, ਕਿੱਦਾਂ ਦੇ ਕੇਸ ਚੱਲੇ ਨੇ, ਉਹਨੂੰ 2 ਮਹੀਨਾ ਬਾਅਦ ਪਰੋਲ ਮਿਲ ਜਾਂਦੀ ਹੈ। ਫਿਰ ਕਹਿੰਦੇ ਗੁੱਟ ਕੰਡਕਟ, ਜਿਹੜੇ 10 ਸਵੇਰੀ ਆ ਚੁੱਕੇ ਨੇ ਬਾਹਰ, ਪੈਰੋਲ ਕੱਟ ਚੁੱਕੇ ਨੇ, ਉਹਨਾਂ ਦਾ ਗੁੱਟ ਕੰਡਕਟ ਨਹੀਂ ਬਣਦਾ। ਇਹ ਗੰਦੇ ਤੋਂ ਗੰਦੇ ਇਨਸਾਨ ਦਾ ਗੁੱਟ ਕੰਡਕਟ ਬਣਦਾ। ਸਾਨੂੰ ਚਾਹ ਵਾ ਵੀ ਅਸੀਂ ਆ ਜਾ ਕੇ ਇੰਨੀ ਠੰਡ ਦੇ ਵਿੱਚ, ਇੰਨੇ ਕੋਰੇ ਵਿੱਚ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ ਲਿਆ ਕੇ ਸੜਕਾਂ 'ਤੇ ਬਿਠਾਈਏ। ਕਿਉਂ ਬਿਠਾ ਰਹੇ? ਇਹ ਸਰਕਾਰ ਨੂੰ ਸੋਚਣਾ ਪਵੇਗਾ। ਸਰਕਾਰ ਲੋਕਾਂ ਲਈ ਆ, ਲੋਕਾਂ ਦੀ ਆ। ਜਿਸ ਧਰਤੀ 'ਤੇ, ਪਵਿੱਤਰ ਧਰਤੀ 'ਤੇ ਗੁਰੂਆਂ, ਸ਼ਹੀਦਾਂ, ਭਗਤਾਂ ਦੀ ਚਰਨ ਛੂਹ ਪ੍ਰਾਪਤ ਧਰਤੀ ਆ, ਉਹਨੂੰ ਇਸ ਸਿਸਟਮ ਨੇ ਤਹਿਸ਼ ਨਹਿਸ਼ ਕਰ ਦਿੱਤਾ। ਨਾ ਸਾਡੀ ਧਰਤੀ ਕਾਮਯਾਬ ਰਹੀ, ਹੁਣ ਨਸ਼ੇੜੀ ਵੀ ਹੋ ਗਈ ਹੈ ਤੇ ਐਡਿਕਟਡ ਵੀ ਆ ਤੇ ਬਿਮਾਰ ਵੀ ਆ। ਇਹਨਾਂ ਨੇ 80 ਸਾਲ ਦੇ ਹੋ ਕੇ ਮਰਨਾ, ਸੀੜੀ ਚੱਕਣ ਨੂੰ ਉਹਨਾਂ ਨੂੰ ਨੌਜਵਾਨ ਨਹੀਂ ਲੱਭਣੇ ਜੋ ਹਾਲਾਤ ਬਣ ਗਏ। ਉਹਨਾਂ ਨੇ ਇਹੋ ਜਿਹਾ ਇੱਕ ਸਿਸਟਮ ਤਿਆਰ ਕੀਤਾ ਜਿੱਦਾਂ ਜੰਗਲ ਨੂੰ ਅੱਗ ਲੱਗੀ ਹੁੰਦੀ, ਪੰਛੀ ਜਾਨਵਰ ਭੱਜਦੇ ਨੇ, ਲੁੱਟੇ ਗਏ, ਮਰ ਗਏ, ਭੱਜੋ ਜੰਗਲ ਛੱਡ। ਅਸੀਂ ਹਰ ਮਨੁੱਖ ਪੰਜਾਬ ਦਾ ਭੱਜਣ ਨੂੰ ਤਿਆਰ ਹੈ। ਜਿਹੜੇ ਕੇਜਰੀਵਾਲ ਨੇ ਟਿਕਟ ਦਿੱਤੀ ਉਹਦੇ ਨੁਮਾਇੰਦੇ ਨੇ, ਜੇ ਬਾਦਲ ਨੇ ਦਿੱਤੀ ਉਹਦੇ ਨੁਮਾਇੰਦੇ ਨੇ, ਕਾਂਗਰਸ ਨੇ ਦਿੱਤੀ, ਸਾਡਾ ਤਾਂ ਨੁਮਾਇੰਦਾ ਹੀ ਨਹੀਂ। ਲੰਬੇਰੇ ਸਮੇਂ ਤੋਂ ਆਵਾਮ ਦੀ ਇਹ ਮੰਗ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਣੀ ਚਾਹੀਦੀ ਹੈ, ਜਿਹੜੇ ਭਾਰਤੀ ਨਿਜ਼ਾਮ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਨੂੰ ਪੂਰੀਆਂ ਕਰ ਚੁੱਕੇ ਨੇ। ਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ ਕਿ ਅਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਰਿਆਇਤਾਂ ਕੀ ਹੋਣੀ ਸੀ, ਪਰ ਅਜੇ ਤੱਕ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾ ਕਿਉਂ ਨਹੀਂ ਕੀਤਾ ਗਿਆ। ਲੰਬੇ ਦਿਨਾਂ ਤੋਂ ਇਸੇ ਮੋਰਚੇ ਨੂੰ ਲੈ ਕੇ ਜਿਹੜਾ 7 ਜਨਵਰੀ ਦਾ ਤੈਅ ਕੀਤਾ ਹੋਇਆ ਹੈ ਰਿਹਾਈ ਮੋਰਚਾ, ਔਰ ਇਹਦੇ ਨਾਲ ਜਿਹੜੇ ਹੋਰ ਜਿਹੜੇ ਸਿੱਖਾਂ ਦੇ ਮੁੱਖ ਮਸਲੇ ਰਹੇ ਨੇ, ਸਿੱਖਾਂ ਦੀਆਂ ਮੰਗਾਂ ਰਹੀਆਂ ਨੇ, ਉਹਨਾਂ ਨੂੰ ਹੱਲ ਕਰਨ ਵਾਸਤੇ ਉਹ ਵੀ ਨਾਲ ਜੁੜਦੀਆਂ ਨੇ। ਉਹਨਾਂ ਵਾਸਤੇ ਵੀ ਅੱਜ ਜਿਹੜਾ ਮੋਰਚਾ ਲੱਗਣ ਜਾ ਰਿਹਾ, ਤਾਂ ਸਾਡੇ ਨਾਲ ਮੋਰਚੇ ਦੇ ਆਗੂ ਪਾਲ ਸਿੰਘ ਫਰਾਂਸ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਸਵਾਗਤ ਹੈ ਸਭ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਦੱਸੋ ਕਿ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਰਿਹਾਈ ਦੀ ਗੱਲ ਕਰਦੇ ਹਾਂ ਤਾਂ ਇੱਥੇ ਉਹ ਵੀ ਲੋਕ ਨੇ ਜਿਨ੍ਹਾਂ ਦੀ ਰਿਹਾਈ ਜਿਹੜੀ ਕਹਿ ਸਕਦੇ ਹਾਂ ਕਿ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਕਰ ਦਿੱਤੀ ਜਾਂਦੀ ਹੈ, ਪਰ ਉਹ ਵੀ ਲੋਕ ਨੇ ਜਿਨ੍ਹਾਂ ਦੀ ਸਜ਼ਾ ਦੇ ਵਿੱਚ ਰਿਆਇਤਾਂ ਕੀ ਹੋਣੀ ਸੀ, ਪਰ ਅਜੇ ਤੱਕ ਰਿਹਾਈ ਵੀ ਨਹੀਂ ਕੀਤੀ ਜਾ ਰਹੀ ਸਜ਼ਾ ਪੂਰੀ ਹੋਣ ਦੇ ਬਾਵਜੂਦ। ਜਦੋਂ ਮਿਨੋਰਟੀ ਲਈ, ਘੱਟ ਗਿਣਤੀਆਂ ਲਈ ਕਾਨੂੰਨ ਹੋਰ ਹੋਵੇ ਤੇ ਸਰਕਾਰ ਨਾਲ ਜਿਹੜੇ ਸੰਬੰਧਿਤ ਲੋਕ ਆ ਉਹਨਾਂ ਲਈ ਕਾਨੂੰਨ ਹੋਰ ਹੋਵੇ, ਉਦੋਂ ਇੱਦਾਂ ਹੀ ਹੁੰਦਾ। ਬਾਕੀ ਸਿੱਧੇ ਲਫ਼ਜ਼ ਹੈ, ਗੁਲਾਮ ਕੌਮਾਂ ਦਾ ਹਾਲ ਇਹੀ ਹੁੰਦਾ। ਇਦੋਂ ਮੇਰੇ ਤੋਂ ਹੋਰ ਕੋਈ ਲਫ਼ਜ਼ ਨਹੀਂ ਵੀ ਇਕੱਲੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਗੀ। ਜਿਸ ਧਰਤੀ 'ਤੇ, ਪਵਿੱਤਰ ਧਰਤੀ 'ਤੇ ਗੁਰੂਆਂ, ਸ਼ਹੀਦਾਂ, ਭਗਤਾਂ ਦੀ ਚਰਨ ਛੂਹ ਪ੍ਰਾਪਤ ਧਰਤੀ ਆ, ਉਹਨੂੰ ਇਸ ਸਿਸਟਮ ਨੇ ਤਹਿਸ਼ ਨਹਿਸ਼ ਕਰ ਦਿੱਤਾ। ਇੱਥੇ ਦੇ ਸਿਸਟਮ ਨੇ ਤਹਿਸ਼ ਨਹਿਸ਼ ਕਰ ਦਿੱਤਾ। ਨਾ ਸਾਡਾ ਪਾਣੀ ਪੀਣ ਵਾਲਾ ਰਿਹਾ, ਪਹਿਲੀ ਗੱਲ ਤਾਂ ਖਤਮ ਕਰ ਦਿੱਤਾ। ਨਾ ਸਾਡੀ ਧਰਤੀ ਕਾਮਯਾਬ ਰਹੀ, ਹੁਣ ਨਸ਼ੇੜੀ ਵੀ ਹੋ ਗਈ ਹੈ ਤੇ ਐਡਿਕਟਡ ਵੀ ਆ ਤੇ ਬਿਮਾਰ ਵੀ ਹੈ। ਸਮਾਜ ਸਾਡੇ 'ਚ ਐਡੀ ਕੜੱਤਣ ਭਰਤੀ ਇਸ ਸੌੜੀ ਗੰਦੀ ਸਿਆਸਤ ਨੇ। ਜਾਤਾਂ ਪਾਤਾਂ 'ਚ ਵੰਡਤਾ, ਇਲਾਕਿਆਂ 'ਚ ਸਾਨੂੰ ਵੰਡ ਦਿੱਤਾ, ਕਬੀਲਿਆਂ 'ਚ ਵੰਡ ਦਿੱਤਾ। ਇਹਦਾ ਕਾਰਨ ਮੈਂ ਸਾਰਾ ਕਾਰਨ ਦੱਸਣਾ ਚਾਹੁੰਦਾ, ਬਾਕੀ ਤੁਸੀਂ ਸਾਰਿਆਂ ਦੀ ਇੰਟਰਵਿਊ ਕਰ ਲਈ। ਅਸਲ ਵਿੱਚ ਇੱਥੇ ਲੋਕ ਰਾਜ ਹੀ ਨਹੀਂ ਗਾ। ਲੋਕ ਰਾਜ ਉੱਥੇ ਹੁੰਦਾ ਜਿੱਥੇ ਲੋਕਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ, ਵੋਟ ਦੀ ਵੈਲਿਊ ਦਾ, ਕੀਮਤ ਦਾ ਪਤਾ ਹੁੰਦਾ। ਇੱਥੇ ਇੱਕ ਪਿੰਡ ਦਾ ਸਰਪੰਚ ਹੁੰਦਾ, ਇੱਕ ਸਾਬਕਾ ਸਰਪੰਚ, 40% ਉਹ ਵੋਟ ਪਾਉਂਦਾ, 40 ਕੋ ਪਾਉਂਦਾ। ਲੋਕਾਂ ਨੂੰ ਪਤਾ, ਲੋਕਾਂ ਨੂੰ ਸਿਰ ਚੁੱਕਣ ਨਹੀਂ ਦਿੰਦਾ, ਉੱਠਣ ਨਹੀਂ ਦਿੱਤਾ। ਇਹ ਕਾਰਨ ਆ ਕਿ ਪੰਜਾਬ ਇਸ ਟਾਈਮ ਬਰਬਾਦੀ ਦੇ ਕੰਢੇ 'ਤੇ
ਤੇ ਸਿੱਖੀ ਦਾ ਲਗਭਗ ਉਜਾੜਾ ਪੰਜਾਬ 'ਚ। ਅੱਜ ਤੋਂ 15-20 ਸਾਲ ਬਾਅਦ ਸਾਡੇ ਵਰਗੇ ਜਿਹੜੇ 80 ਕੁ ਸਾਲ ਇੱਥੇ ਉਹਦਾ ਮੇਰਾ ਖਿਆਲ 69 ਸਾਲ ਉਮਰ ਗਿਣੀ ਆ ਐਵਰੇਜ ਭਾਰਤ ਦੀ, ਤੇ ਜਿਹਨਾਂ ਨੇ 80 ਸਾਲ ਦੇ ਹੋ ਕੇ ਮਰਨਾ, ਸੀੜੀ ਚੱਕਣ ਨੂੰ ਉਹਨਾਂ ਨੂੰ ਨੌਜਵਾਨ ਨਹੀਂ ਲੱਭਣੇ, ਜੋ ਹਾਲਾਤ ਬਣ ਗਏ। ਉਹਦਾ ਕਾਰਨ ਕੀ ਹੈ ਕਿ ਜਿਹੜੀ ਉਹਨਾਂ ਨੇ ਇਹੋ ਜਿਹਾ ਇੱਕ ਸਿਸਟਮ ਤਿਆਰ ਕੀਤਾ, ਜਿੱਦਾਂ ਜੰਗਲ ਨੂੰ ਅੱਗ ਲੱਗੀ ਹੁੰਦੀ, ਪੰਛੀ ਜਾਨਵਰ ਭੱਜਦੇ ਨੇ ਵੀ ਲੁੱਟੇ ਗਏ, ਮਰ ਗਏ, ਭੱਜੋ ਜੰਗਲ ਛੱਡ ਕੇ। ਅਸੀਂ ਹਰ ਮਨੁੱਖ ਪੰਜਾਬ ਦਾ ਭੱਜਣ ਨੂੰ ਤਿਆਰ ਆ। ਅੱਜ ਜੇ ਅਮਰੀਕਾ ਕੈਨੇਡਾ ਵਾਲੇ ਆਖ ਦੇਣ ਕਿ ਜਿੰਨੀ ਮਨੁੱਖ ਦੀ ਪ੍ਰਾਪਰਟੀ ਆ, ਜਾਇਦਾਦ ਆ, ਉਹ ਸਾਨੂੰ ਦੇ ਦਿਓ, ਤੁਹਾਨੂੰ ਗ੍ਰੀਨ ਕਾਰਡ ਦੇ ਦੇ, ਸਾਰਾ ਪੰਜਾਬ 24 ਘੰਟੇ 'ਚ ਬਾਹਰ ਹੋ ਜਾਊ। ਕਿਉਂਕਿ ਨਾ ਤਾਂ ਇੱਥੇ ਸਨਅਤ ਆ, ਕੋਈ ਨੌਕਰੀ ਮਿਲਦੀ ਹੈ, ਨਾ ਕੋਈ ਇੱਥੇ ਐਗਰੀਕਲਚਰ ਨਾਲ ਸੰਬੰਧਿਤ ਕੋਈ ਸਨਅਤ ਆ। ਜਦੋਂ ਅਸੀਂ ਰੌਲਾ ਪਾਉਂਦੇ ਸਰਕਾਰਾਂ ਪਾਸ ਵੀ ਆ ਬਾਰਡਰ ਖੋਲ੍ਹੋ, ਅੱਜ ਸਾਡੇ ਜਿਹੜਾ ਪੰਜਾਬੀ ਲਾਗੂ ਜ਼ਰੂਰੀ ਕਰੋ ਵੀ ਪੰਜਾਬੀ ਤੋਂ ਬਿਨਾਂ ਕਿਸੇ ਨੂੰ ਨੌਕਰੀ ਨਾ ਦਿਓ, ਸਾਰੀਆਂ ਜਿਹੜੀਆਂ ਜੋਬਾਂ ਬਾਹਰਲੀਆਂ ਸਟੇਟਾਂ ਨੂੰ ਮਿਲ ਰਹੀਆਂ, ਤੇ ਇਹ ਤਕਰੀਬਨ ਜਿਹੜਾ ਪੰਜਾਬ ਆ ਬਰਬਾਦ ਦੇ ਕੰਢੇ ਤੇ ਆਇਆ ਹੋਇਆ। ਇਹੀ ਕਾਰਨ ਆ ਕਿ ਲੋਕਾਂ ਨੂੰ ਜਿੰਨਾ ਚਿਰ ਅਸੀਂ ਜਿਹੜੇ ਨੁਮਾਇੰਦੇ ਚੁਣਦੇ, ਸਮੱਸਿਆ ਸਾਰੀ ਉੱਥੇ ਖੜਦੀ ਹੈ। ਇੱਕ ਹੁੰਦੀ ਵਿਧਾਨ ਪਾਲਿਕਾ, ਇੱਕ ਹੁੰਦੀ ਕਾਰਜਪਾਲਿਕਾ, ਇੱਕ ਹੁੰਦੀ ਨਿਆਂਪਾਲਿਕਾ। ਵਿਧਾਨ ਪਾਲਿਕਾ ਨੇ ਕਾਨੂੰਨ ਕਾਨੂੰਨ ਬਣਾਉਣਾ, ਕਾਰਜਪਾਲਿਕਾ ਨੇ ਤੇ ਨਿਆਂਪਾਲਿਕਾ। ਅਸੀਂ ਵਿਧਾਨ ਪਾਲਿਕਾ ਜਦੋਂ ਅਸੀਂ ਚੋਰਾਂ ਨੂੰ ਚੁਣਨਾ, ਸਮਗਲਰਾਂ ਨੂੰ ਚੁਣਨਾ, ਗੈਂਗਸਟਰ ਨੂੰ ਚੁਣਨਾ, ਰੇਤ ਮਾਫੀਆ ਨੂੰ ਚੁਣਨਾ, ਜੇ ਉੱਥੇ ਐਡੇ ਇਹੋ ਜਿਹੇ ਬੰਦੇ 5-5 7-7 ਕਰੋੜ ਲਾ ਕੇ ਬਣਨਗੇ ਵਿਧਾਨ ਪਾਲਿਕਾ 'ਚ, ਉਹ ਕਾਰਜਪਾਲਿਕਾ ਉਹਦੇ ਅੰਡਰ ਹੋਊਗੀ, ਦੂਸਰੀ ਉਹਦੇ ਅੰਡਰ ਹੋਊਗੀ, ਕਿਉਂਕਿ ਉਹਨਾਂ ਮਹੀਨਾ ਲੈਣਾ। ਜਿੰਨਾ ਚਿਰ ਸਿਸਟਮ ਨੂੰ ਨਹੀਂ ਅਸੀਂ ਸਮਝਦੇ, ਸਿਸਟਮ ਬਹੁਤ ਖਰਾਬ ਆ ਸਿੱਖਾਂ ਦੀ, ਤਾਂ ਸਿੱਖਾਂ ਨੂੰ ਕਿਸੇ ਵੀ ਥਾਂ ਨਿਆਂ ਨਹੀਂ ਮਿਲਦਾ। ਸਿੰਘ ਉਸੇ ਮੈਂ ਸਵਾਲ ਤੇ ਆਉਣਾ ਚਾਹੁੰਦਾ ਕਿ ਜਿਸ ਤਰੀਕੇ ਨੂੰ ਲੈ ਕੇ ਜੇ ਸੱਤਾ ਪਰਿਵਰਤਨ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ, ਸਰਕਾਰ ਦੇ ਵੱਲੋਂ ਵੀ ਆਪ ਸਰਕਾਰ ਦੀ ਜਿਹੜੀ ਅਗਵਾਈ ਵਾਲੀ ਪੰਜਾਬ ਸਰਕਾਰ ਹੈ, ਬਹੁਤ ਵੱਡੇ ਦਾਅਵੇ ਸਨ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਦੋਸ਼ੀ ਨੇ ਫੜੇ ਜਾਣੇ ਚਾਹੀਦੇ, ਔਰ ਜਿਨ੍ਹਾਂ ਨੇ ਕੋਟਕਪੂਰਾ ਦੇ ਵਿੱਚ ਗੋਲੀकांड ਕਰਵਾਇਆ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਤੇ ਪਰ ਜਦੋਂ ਕੁਰਸੀ ਮਿਲ ਜਾਂਦੀ ਹੈ, ਜਦੋਂ ਸੱਤਾ ਵਿੱਚ ਆ ਜਾਂਦੀ ਹੈ, ਤੇ ਫਿਰ ਬਿਆਨ ਤਬਦੀਲ ਹੋਣ ਦਾ ਕਾਰਨ ਕੀ ਹੋ ਜਾਂਦਾ? ਕਾਰਨ ਕੀ, ਜੋ ਸਾਡੇ ਬੰਦੇ ਨਹੀਂ, ਉਹ ਸਾਡੇ ਬੰਦੇ ਨਹੀਂ ਗੇ। ਜਿਹੜੇ ਨੁਮਾਇੰਦੇ ਆ, ਉਹ ਨੁਮਾਇੰਦੇ ਆ ਜਿਹੜੇ ਕੇਜਰੀਵਾਲ ਨੇ ਟਿਕਟ ਦਿੱਤੀ ਉਹਦੇ ਨੁਮਾਇੰਦੇ ਨੇ, ਜੇ ਬਾਦਲ ਨੇ ਦਿੱਤੀ ਉਹਦੇ ਨੁਮਾਇੰਦੇ ਨੇ, ਕਾਂਗਰਸ ਨੇ ਦਿੱਤੀ, ਸਾਡਾ ਤਾਂ ਨੁਮਾਇੰਦਾ ਹੀ ਨਹੀਂ। ਉਹ ਅਸੀਂ ਤਾਂ ਬਿਹਾਰ ਨੂੰ ਚੁਣਦੇ, ਜਿਹੜਾ ਉਹ ਨੁਮਾਇੰਦਾ ਆ ਜਾਂਦਾ ਸੀ ਉਹਨੂੰ ਵੋਟ ਪਾ ਦਿੰਦੇ ਹਾਂ। ਇਹ ਕਾਰਨ ਜਿੱਦਣ ਲੋਕ ਆਪਣਾ ਨੁਮਾਇੰਦਾ ਆਪ ਚੁਣਨ ਦੀ ਉਹਨਾਂ ਨੂੰ ਸਿਆਣਪ ਆ ਗਈ, ਜੁਰਤ ਆ ਗਈ, ਜੁਗਤ ਆ ਗਈ ਕਿ ਅਸੀਂ ਆਪਣਾ ਨੁਮਾਇੰਦਾ ਆਪ ਭੇਜਣਾ ਵਾ ਲੋਕਾਂ ਦਾ। ਹਜੇ ਇਹ ਲੋਕਾਂ ਦਾ ਨੁਮਾਇੰਦਾ ਨਹੀਂ ਆ, ਇਹ ਨੁਮਾਇੰਦੇ ਉਹਨਾਂ ਦੇ ਨੇ, ਉਹ ਤਾਂ ਨਹੀਂ ਨਿਆਂ ਕਰਦੇ, ਉਹ ਸਾਨੂੰ ਜਵਾਬ ਦੇ ਹੀ ਨਹੀਂ। ਜਵਾਬ ਦੇ ਉਦੋਂ ਹੋਣਗੇ ਜਦੋਂ ਉਹਨਾਂ ਨੇ ਉਹ ਕਿਸੇ ਵੀ ਚੋਣ 'ਚ ਪੈਸਾ ਨਹੀਂ ਖਰਚਣਗੇ, ਲੋਕਾਂ ਦੀਆਂ ਵੋਟਾਂ ਨਾਲ ਲੋਕਾਂ ਦੇ ਅਨੁਸਾਰ ਚੱਲਣਗੇ, ਉਹਨਾਂ ਚਿਰ ਨਹੀਂ ਕੋਈ ਪਤਾ। ਧਰਨੇ ਤੇ ਯੂਨੀਅਨਾਂ ਵੀ ਲਾਉਂਦੀਆਂ ਨੇ ਆਪਣੀਆਂ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ, ਪਰ ਇੰਨੀ ਵੱਡੀ ਫੋਰਸ ਪਹਿਲੀ ਵਾਰ ਲਾਤੀ। ਇੰਨੀ ਵੱਡੀ ਫੋਰਸ ਦਾ ਇਹ ਇੰਨਾ ਵੱਡਾ ਕਿਹੜਾ ਮਸਲਾ ਹੋ ਗਿਆ ਕਿ ਇੰਨੀ ਜ਼ਿਆਦਾ ਪੁਲਿਸ ਪ੍ਰਸ਼ਾਸਨ ਲਗਾਉਣਾ ਪੈ ਗਿਆ? ਇਸ ਤਰ੍ਹਾਂ ਦਾ ਕਿਹੜਾ ਇਸ ਤਰ੍ਹਾਂ ਦਾ ਘਟਨਾਕ੍ਰਮ ਵਾਪਰਿਆ? ਕਿਉਂਕਿ ਇੱਕ ਪੰਥਕ ਮੋਰਚਾ ਜੀ, ਸਾਰੇ ਮੋਰਚੇ ਦੇ ਨਾਲ, ਇਹਦੇ ਸਾਰਿਆਂ ਮੋਰਚਿਆਂ ਦੀ ਸਹਿਮਤੀ ਸੇ ਸ਼ਮੂਲੀਅਤ ਆ, ਤੇ ਬਹੁਤ ਵੱਡਾ ਇਕੱਠ ਹੋ ਰਿਹਾ। ਪੰਥ ਜਿਹੜੀ ਸਿੱਖ ਪੰਥ ਦੇ ਦਰਦੀ ਸਾਰੇ ਪਹੁੰਚ ਰਹੇ, ਇਕੱਠ ਬਹੁਤ ਹੋ ਰਿਹਾ। ਸਾਨੂੰ ਤਾਂ ਇਹਨਾਂ ਤੋਂ ਕੋਈ ਡਰ ਨਹੀਂ, ਨਾ ਇਹਨਾਂ ਨੂੰ ਡਰਨਾ ਚਾਹੀਦਾ। ਅਸੀਂ ਤਾਂ ਜਿਹੜਾ ਲੋਕਤੰਤਰ ਢੰਗ ਆ, ਸੰਵਿਧਾਨਕ ਸਾਡਾ ਹੱਕ ਹੈ ਕਿ ਅਸੀਂ ਆਪਣਾ ਰੋਸ ਕਰਨਾ, ਉਹ ਤਾਂ ਅਸੀਂ ਕਰਨਾ। ਇਹ ਇਹਨਾਂ ਨੇ ਹੁਣ ਪ੍ਰਸ਼ਾਸਨ ਨੇ ਦੇਖਣਾ ਵੀ ਕਿਹੜਾ ਤਰੀਕਾ ਵਰਤਣਾ, ਵੀ ਜੇ ਸਾਨੂੰ ਇਹੋ ਹੀ ਸਾਡੇ ਹਾਲਾਤ ਰੱਖਣੇ, ਜਿਹੜੇ ਬੱਚੇ ਆ ਸਾਡੇ ਬਾਹਰ ਜਾ ਰਹੇ, ਸਾਡੀ ਸਿੱਖਾਂ ਦੀ ਬਰਬਾਦੀ ਹੋ ਰਹੀ ਆ, ਤੇ ਇਹ ਸੋਚਣ ਵੀ ਕਿਹੜਾ ਤਰੀਕਾ ਵਰਤ, ਸਾਡੀਆਂ ਮੰਗਾਂ ਮੰਨਣ। ਕਿਉਂ ਸਿੱਖ 30 ਸਾਲ ਤੋਂ ਜੇਲ੍ਹਾਂ 'ਚ ਨੇ? ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਛੋਟੀ ਜੀ ਕਹਾਣੀ ਆ, ਛੋਟੀ ਜੀ ਗੱਲ ਆ, ਕਿਸੇ ਕੋਲ 100 ਰੁਪਏ ਦਾ ਪਾਕਿਸਤਾਨੀ ਨੋਟ ਫੜਿਆ ਜਾਵੇ, ਜਾਂ ਕਿਸੇ ਕੋ ਉੱਤੇ ਪਿਸਟਲ ਤੇ ਲਿਖਿਆ ਫੜਿਆ ਜਾਵੇ ਵੀ ਇਹ ਮੇਡ ਇਨ ਹੈਗਾ, ਮੇਡ ਇਨ ਪਾਕਿਸਤਾਨ, ਮੇਡ ਇਨ, ਉੱਤੇ UAP ਲੱਗ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮਹਾਰਾਜ ਦੇ ਸਰੂਪ ਦੇ ਵਿੱਚ UAP ਕਿਉਂ ਨਹੀਂ ਲੱਗਦਾ? ਕਿਉਂ ਨਹੀਂ ਉਮਰ ਕੈਦ ਹੁੰਦੀ? ਜੇ ਉਮਰ ਕੈਦ ਦੀ ਪ੍ਰੋਵੀਜ਼ਨ ਰੱਖਣ ਇਹ 295 ਧਾਰਾ ਕੀ ਹੈ? 3 ਸਾਲ ਦੀ ਸਜ਼ਾ, ਉਹ ਵੀ ਹਜੇ ਟ੍ਰਾਇਲ ਨਹੀਂ ਚੱਲਦੇ ਕਈਆਂ ਦੇ। ਜੇ ਟ੍ਰਾਇਲ ਚੱਲ ਜੇ 3 ਸਾਲ ਦੀ ਸਜ਼ਾ, ਉਦੋਂ ਸੈਸ਼ਨ ਜ਼ਮਾਨਤ ਦੇਦਾ। ਜੇ ਪ੍ਰੋਵੀਜ਼ਨ ਹੀ ਇਹ ਰੱਖੀ ਹੋਵੇ ਵੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਕਿਸੇ ਵੀ ਧਾਰਮਿਕ ਗ੍ਰੰਥੀ ਕਰਦਾ, ਉਹਨੂੰ ਘੱਟ ਤੋਂ ਘੱਟ ਉਮਰ ਕੈਦ ਆ, ਉੱਤੇ UAP ਲੱਗੇ, ਜਾਂ ਹਜੇ ਕੋਈ ਹੋ ਜਾਏ। ਹੁਣ 374 ਹੋਈਆਂ ਵਾ ਹੁਣ ਤੱਕ ਬੇਅਦਬੀਆਂ, ਇੱਥੋਂ ਵੀ ਜ਼ਿਆਦੀਆਂ ਹੋ ਸਕਦੀਆਂ, ਇਹ ਕਾਊਂਟ ਕਰ। ਜਦੋਂ ਬੇਅਦਬੀਆਂ ਤਾਂ ਹੀ ਰੁਕਣਗੀਆਂ ਜੇ ਲੋਕਾਂ ਨੂੰ ਡਰ ਹੋਊਗਾ। ਹੁਣ ਉਹਨਾਂ ਨੂੰ ਡਰ ਹੀ ਨਹੀਂ ਗਿਆ ਵੀ 3 ਸਾਲ ਕੇਸ ਤਾਂ ਸਾਡੇ ਚੱਲਣਾ ਨਹੀਂ, 10-15 ਦਿਨ ਜ਼ਮਾਨਤ ਹੋ ਜਾਣੀ ਹੈ। ਅਸੀਂ ਇਹ ਚਾਹੁੰਦੇ ਹਾਂ ਵੀ ਜੇ ਮੁਲਕ ਨੂੰ ਤੋੜ ਤੇ ਉਹ ਨੇ,
ਜਿਹੜੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਦੇ ਨੇ, ਜਿਹੜੇ ਬੰਦੇ ਕੋਲ 100 ਰੁਪਈਆ ਫੜਿਆ ਜਾਂਦਾ ਪਾਕਿਸਤਾਨ ਦਾ, ਜਾਂ ਇੱਕ ਪਿਸਟਲ ਫੜਿਆ ਜਾਂਦਾ 2000 ਵਾਲਾ, ਉੱਤੇ ਲਿਖਿਆ ਹੁੰਦਾ ਇਹ ਮੇਡ ਇਨ ਪਾਕਿਸਤਾਨ, ਮੇਡ ਇਨ ਚਾਈਨਾ, ਉੱਥੇ ਜੂਏ 'ਤੇ ਲੱਗ ਜਾਂਦਾ। ਅਸੀਂ ਇਹ ਚਾਹੁੰਦੇ ਹਾਂ ਵੀ ਇੱਦਾਂ ਦੇ ਸਖਤ ਕਾਨੂੰਨ ਬਣਨ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਜਿਨ੍ਹਾਂ ਨੇ ਕਰਾਈ ਆ, ਤੇ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ, ਉਹ ਸਾਰੇ ਸਲਾਖਾਂ ਦੇ ਪਿੱਛੇ ਜਾਣੇ ਚਾਹੀਦੇ। ਇੱਥੇ ਮਸਲਾ ਤੇ ਬੰਦੀ ਸਿੰਘਾਂ ਦੀ ਕਾਰਨ ਦੱਸ ਦੇਣ ਵੀ ਕਿਉਂ ਬੰਦੀ ਸਿੰਘ ਤਿੰਨ ਉਮਰ ਕੈਦਾਂ ਭੋਗ ਕੇ ਵੀ ਅੱਜ ਉੱਥੇ ਜੇਲ੍ਹਾਂ 'ਚ ਨੇ। ਇੱਕ ਉਹ ਸਿਰੇ ਦਾ ਗੰਦਾ ਇਨਸਾਨ, ਬਲਾਤਕਾਰੀ, ਕਿੰਨੇ ਉੱਥੇ ਸੰਗੀਨ ਦੋਸ਼ ਨੇ, ਕਿੱਦਾਂ ਦੇ ਕੇਸ ਚੱਲੇ ਨੇ, ਉਹਨੂੰ 2 ਮਹੀਨਾ ਬਾਅਦ ਪਰੋਲ ਮਿਲ ਜਾਂਦੀ ਹੈ। ਫਿਰ ਕਹਿੰਦੇ ਗੁੱਡ ਕੰਡਕਟ, ਜਿਹੜੇ 10 ਸਵੇਰੀ ਆ ਚੁੱਕੇ ਨੇ ਬਾਹਰ, ਪੈਰੋਲ ਕੱਟ ਚੁੱਕੇ ਨੇ, ਉਹਨਾਂ ਦਾ ਗੁੱਡ ਕੰਡਕਟ ਨਹੀਂ ਬਣਦਾ। ਇਹ ਗੰਦੇ ਤੋਂ ਗੰਦੇ ਇਨਸਾਨ ਦਾ ਗੁੱਡ ਕੰਡਕਟ ਬਣਦਾ। ਫਿਰ ਅਸੀਂ ਰੋਡ ਤੇ ਸਾਨੂੰ ਚਾਹ ਵਾ ਵੀ ਅਸੀਂ ਆ ਜਾ ਕੇ ਇੰਨੀ ਠੰਡ ਦੇ ਵਿੱਚ, ਇੰਨੇ ਕੋਰੇ ਵਿੱਚ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ ਲਿਆ ਕੇ ਸੜਕਾਂ 'ਤੇ ਬਿਠਾਈਏ। ਕਿਉਂ ਬਿਠਾ ਰਹੇ? ਇਹ ਸਰਕਾਰ ਨੂੰ ਸੋਚਣਾ ਪਵੇਗਾ। ਸਰਕਾਰ ਲੋਕਾਂ ਲਈ ਆ, ਲੋਕਾਂ ਦੀ ਆ। ਜਿੰਨਾ ਚਿਰ ਲੋਕਾਂ ਲਈ ਇਹ ਸਰਕਾਰ ਕੰਮ ਨਹੀਂ ਕਰੂਗੀ, ਇਹੋ ਹੀ ਹਾਲਾਤ ਬਣਨਗੇ। ਸਾਹਿਬ ਇੱਕ ਹੋਰ ਸਵਾਲ ਹੈ, ਕਿਤੇ ਸਰਕਾਰ ਵੀ ਇਸ ਗੱਲ ਦਾ ਫਾਇਦਾ ਤਾਂ ਨਹੀਂ ਉਠਾ ਰਹੀ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਜਿਹੜੇ ਸਿੱਖ ਆਗੂ ਨੇ, ਵੱਖ-ਵੱਖ ਵਖਰੇਵੇਂ ਨੇ, ਉਹਨਾਂ ਨੇ ਵੱਖ-ਵੱਖ ਧਿਰਾਂ ਦੇ ਵਿੱਚ ਵੰਡੇ ਹੋਏ ਨੇ, ਸਰਕਾਰ ਵੀ ਇਸ ਗੱਲ ਦਾ ਲਾਹਾ ਤਾਂ ਨਹੀਂ ਲੈ ਰਹੀ? ਦੇਖੋ ਜੀ, ਲਾਹਾ ਲੈਂਦੀਆਂ ਹੁੰਦੀਆਂ ਸਰਕਾਰਾਂ ਲਈ ਜਾਣ, ਸਾਡੇ 'ਚ ਕੋਈ ਵਖਰੇਵਾ ਨਹੀਂ। ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦਾ, ਗੁਰੂ ਮੰਨਦਾ, ਜਾਗ ਦੋਸਤ ਮੰਨਦਾ, ਜਿਹੜਾ ਮੰਨਦਾ ਕਿ ਇਹ ਜਿਹੜੇ ਨੌਜਵਾਨ ਗੁਰੂ ਦੇ ਸਿੱਖ ਜੇਲ੍ਹਾਂ ਵਿੱਚ ਡੱਕੇ ਹੋਏ ਨੇ, ਕਾਲ ਕੋਠੜੀਆਂ ਵਿੱਚ ਨਰਕਾਂ ਦੀ ਜ਼ਿੰਦਗੀ ਭੋਗ ਰਹੇ ਨੇ, ਇਹ ਸਾਡੇ ਬੱਚੇ ਨੇ। ਜਿਹੜਾ ਇਹ ਸਮਝਦਾ ਕਿ ਇਸ ਪਰਿਵਾਰ ਨੇ, ਇੱਕੋ ਪਰਿਵਾਰ ਨੇ ਸਾਰਾ SGPC ਦੇ ਸਾਰਾ ਸਿਸਟਮ ਦੇ ਗੱਲਬਾਤ ਕੀਤਾ ਹੋਇਆ, ਅਸੀਂ ਉਹਨੂੰ ਪਰੇ ਕਰਨਾ, ਉਹ ਸਾਰੇ ਸਾਡੇ ਨਾਲ ਸਹਿਮਤ ਨੇ। ਗੁਰੂ ਗ੍ਰੰਥ ਸਾਹਿਬ ਲਈ ਅਸੀਂ ਲੜਾਈ ਲੜ ਰਹੇ ਹਾਂ, ਕਿਸੇ ਹੋਰ ਲਈ ਲੜ ਰਹੇ। ਅਸੀਂ ਚਾਹੁੰਦੇ ਹਾਂ ਹਰਿਆ ਭਰਿਆ ਪੰਜਾਬ, ਲੋਕ ਸੁਖੀ ਵਸਣ, ਕਿਸੇ ਹਰ ਮਨੁੱਖ ਨਾਲ ਅਨਜਸਟ ਨਾ ਹੋਵੇ, ਨਿਆਂ ਹੋਵੇ। ਸਾਡੀ ਇਹ ਮੰਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਸ ਤਰੀਕੇ ਦੇ ਨਾਲ ਬਾਰ-ਬਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰੋਗਰਾਮ ਦਿੱਤੇ ਜਾਂਦੇ ਨੇ, ਕਿਉਂਕਿ ਕੋਈ ਵੀ ਫੈਸਲਾ ਲੰਮੇਰੇ ਸਮੇਂ ਬਾਅਦ ਲਿਆ ਜਾਂਦਾ ਹੈ, ਤਾਂ ਸਰਕਾਰ ਦੇ ਅਜੇ ਤੱਕ ਕੰਨ ਦੇ ਉੱਪਰ ਜੂੰ ਕਿਉਂ ਨਹੀਂ ਸਰਕਦੀ ਨਜ਼ਰ ਆ ਰਹੀ? ਦੇਖੋ, ਪਹਿਲੀ ਤਾਂ ਗੱਲ, ਜੇ ਦੇਸ਼ ਦਾ ਪ੍ਰਧਾਨ ਮੰਤਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲੇ ਤੇ ਆਣ ਕੇ ਕਹਿੰਦਾ ਵੀ ਸਾਰੇ ਸਿੰਘਾਂ ਨੂੰ ਰਿਹਾ ਕਰਾਂਗਾ, ਤੇ ਅਜੇ ਤੱਕ 2019 ਤੋਂ ਲੈ ਕੇ ਹੁਣ 2023 ਆ ਗਿਆ, ਤੇ ਮੇਰਾ ਖਿਆਲ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਜਿਹੜਾ ਵਾਅਦਾ ਕੀਤਾ ਉਹ ਪੂਰਾ ਕਰਨ। ਦੂਸਰੀ ਗੱਲ, ਜਿਹੜੀ ਹੁਣੇ ਗੱਲ 'ਚ ਕਰ ਰਹੇ ਸੀ ਨਾ ਭਈ 3 ਸਾਲ ਦੀ ਸਜ਼ਾ ਵਾਲੀ ਗੱਲ ਹੈ ਨਾ, ਜੇ ਨਰਿੰਦਰ ਮੋਦੀ ਆਪਣੇ ਸੂਬੇ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਇਹ ਕਾਨੂੰਨ ਲਿਆ ਸਕਦਾ ਵੀ ਜਿਹੜਾ ਗਾਂ ਨੂੰ ਮਾਰ ਦੇਗਾ ਉਹਨੂੰ ਸਦਾ ਲਈ ਜੇਲ੍ਹ ਜਿਹੜੀ ਹੋਏਗੀ, ਕਿ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਹੋ ਸਕਦੀ? ਉਹੀ ਧਾਰਾ ਜਿਹੜੀ ਉਹਨਾਂ ਨੇ ਬਣਾਈ ਆ, ਜੇ ਉਹ ਕਹਿੰਦੇ ਵੀ ਜਿਹੜਾ ਕੋਈ ਗਾਂ ਮਾਰ ਦਿੰਦਾ, ਗਊ ਦੀ ਹੱਤਿਆ ਕਰ ਦਿੰਦਾ, ਉਹਨੂੰ ਸਾਰੀ ਉਮਰ ਜੇਲ੍ਹ 'ਚ ਰੱਖਣਾ, ਤੇ ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਕਰਦੇ ਉਹਨਾਂ ਉਹਦੇ ਵੀ ਉਹੀ ਲਾ ਦੇਣਾ, ਤਾਂ ਆਪਣੇ ਆਪ ਹਟ ਜਾਏਗਾ। ਤੇ ਜਿਹੜਾ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ, ਇਨਸਾਫ ਤਾਂ ਇਹਨਾਂ ਦੇਣਾ ਨਹੀਂ, ਲੈਣਾ ਪੈਣਾ। ਤੇ ਹੁਣ ਮੋਰਚਾ ਜਿਹੜਾ ਵਾ ਉਹ ਚੱਲੇਗਾ ਮਹਾਰਾਜ ਦੀ ਕਿਰਪਾ ਦੇ ਨਾਲ। ਦੇਖੋ, ਤੁਸੀਂ ਦੇਖਦੇ ਹੋ ਸੰਗਤਾਂ ਦਾ ਇਕੱਠ। ਹਾਂਜੀ, ਕਈ ਵਾਰ ਪੁਲਿਸ ਨੇ ਇੱਧਰ ਉੱਧਰ ਹੀ ਆਖਿਆ ਵੀ ਲੋਕਾਂ ਨੂੰ ਵੀ ਉੱਥੇ ਤਾਂ ਕੁਛ ਨਹੀਂ ਹੁਣ ਹੋਣ ਦੇਣਾ, ਪਰ ਸਾਰੇ ਸੰਗਤ ਜਿਹੜੀ ਇੱਥੇ ਆਈ ਹੈ, ਆ ਦੇਖੋ ਹਰਿਆਣੇ ਦੇ ਲੋਕ ਆ ਗਏ ਨੇ, ਸਾਰੇ ਆ ਗਏ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਪਿਛਲੇਰੇ ਲੰਬੇ ਸਮੇਂ ਤੋਂ ਆਵਾਮ ਦੀ ਮੰਗ ਰਹੀ ਹੈ ਕਿ ਜਿਹੜੇ ਲੋਕ ਭਾਰਤੀ ਨਿਜ਼ਾਮ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਨੇ ਉਹਨਾਂ ਨੂੰ ਪੂਰੀਆਂ ਕਰ ਚੁੱਕੇ ਆ, ਅਜੇ ਤੱਕ ਉਹਨਾਂ ਦੀ ਸਜ਼ਾ ਦੇ ਵਿੱਚ ਰਿਹਾਈ ਨਹੀਂ ਕੀਤੀ ਗਈ। ਤਾਂ ਪਿਛਲੇ ਸਮੇਂ ਦੇ ਦਰਮਿਆਨ ਅਕਾਲੀ ਦਲ ਦਾ ਤੇ BJP ਦਾ ਗੱਠਜੋੜ ਵੀ ਰਿਹਾ। ਹੁਣ ਅਕਾਲੀ ਦਲ ਦੇ ਵੱਲੋਂ ਵੀ ਆਵਾਜ਼ ਚੁੱਕੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਣੀ ਚਾਹੀਦੀ ਹੈ। SGPC ਦੇ ਵੱਲੋਂ ਦਸਤਖਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਵੇਖੋ, ਸਿੱਧੀ ਸਪਸ਼ਟ ਗੱਲ ਹੈ ਵੀ ਜਿਹੜਾ ਬਾਦਲ ਪਰਿਵਾਰ ਹੈ ਆਪਣੀ ਹੋਂਦ ਬਚਾਉਣ ਵਾਸਤੇ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ। ਜਦੋਂ ਪਹਿਲਾਂ ਕਿਤੇ ਰਿਹਾਈ ਦੀ ਗੱਲ ਹੁੰਦੀ ਸੀ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਜਦੋਂ CM ਸੀ ਉਦੋਂ ਕਹਿੰਦਾ ਹੁੰਦਾ ਸੀ ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ, ਕਿਉਂਕਿ ਜੇ ਇਹ ਬਾਹਰ ਆਉਣਗੇ ਤੇ ਸਾਡੇ ਪੰਜਾਬ ਦੇਸ਼ ਦੇ ਵਿੱਚ ਜਿਹੜਾ ਹੈਗਾ ਉਹ ਲਾਅ ਐਂਡ ਆਰਡਰ ਜਿਹੜਾ ਵਾ ਉਹ 'ਤੇ ਖਤਰਾ ਹੋ ਜਾਏਗਾ। ਹੁਣ ਜਿਹੜੇ ਉਹ ਆਪਣੇ ਜਿਹੜੇ ਹੰਝੂ ਘੇਰ ਰਹੇ ਨੇ ਉਹ ਸਿਰਫ ਕੇਵਲ ਤੇ ਕੇਵਲ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਨੇ, ਕਿਉਂਕਿ ਉਹ ਹੁਣ 0 ਲੈਵਲ ਤੇ ਥੱਲੇ ਚੱਲ ਗਏ ਨੇ। ਹਾਂਜੀ, ਉਹ ਤਾਂ ਸਿਰਫ ਡਰਾਮਾ ਕਰਦੇ ਨੇ। ਪਰ ਆ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਸੇ ਜਿਹੜੀ ਸੰਗਤ ਆਈ ਹੈ ਨਾ, ਇਹ ਤਾਂ ਉਹਨਾਂ ਯੋਧਿਆਂ ਨੂੰ ਜਿੰਨਾ ਚਿਰ ਹੁਣ ਰਿਹਾ ਨਹੀਂ ਕਰਦੇ ਉਹਨਾਂ ਚਿਰ ਮੋਰਚਾ ਚੱਲੇਗਾ। ਹਾਂਜੀ, ਮੋਰਚੇ ਦੀ ਅਗਵਾਈ ਨੂੰ ਲੈ ਕੇ ਸਵਾਲ ਰਹਿੰਦੇ ਸੰਗਤ ਦੇ ਮਨਾਂ ਦੇ ਵਿੱਚ। ਅਗਵਾਈ ਦੀ ਜਿਹੜੀ ਰੂਪ ਰੇਖਾ ਉਹ ਕਿਸ ਤਰੀਕੇ ਦੇ ਨਾਲ ਉਲੀਕੀ ਗਈ? ਪੰਚ ਪ੍ਰਧਾਨੀ
ਦੇ ਅਸੂਲ ਮੁਤਾਬਕ ਚੱਲੇਗੀ। ਕਿਸੇ ਇੱਕ ਵਿਅਕਤੀ ਦੇ ਕੋਲ ਕੋਈ ਸ਼ਕਤੀ ਨਹੀਂ ਹੋਵੇਗੀ। ਉਹ ਪੰਚ ਪ੍ਰਧਾਨੀ ਵਿੱਚ 5 ਸਿੱਖ ਹੋਣਗੇ ਜਾਂ 7 ਹੋਣਗੇ, 9 ਹੋਣਗੇ, 11 ਹੋਣਗੇ, ਇਹਦੋਂ ਵੱਧ ਵੀ ਸਕਦੇ ਆ। ਪਰ ਇਹ ਨਹੀਂ ਹੈ ਕਿ ਇੱਕ ਬੰਦਾ ਉੱਠ ਕੇ ਤੁਰ ਪਿਆ ਤੇ ਚਲੋ ਚੱਲੀਏ। ਹਾਂਜੀ, ਇੱਥੇ ਪੰਚ ਪ੍ਰਧਾਨੀ ਜਿਹੜੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਹੁਣ ਡਿਕਟੇਟਰਸ਼ਿਪ ਨਹੀਂ ਚੱਲੇਗੀ। ਹਾਂਜੀ, ਪੰਚ ਪ੍ਰਧਾਨੀ ਦੇ ਅਨੁਸਾਰ ਜਿਹੜਾ ਹੈਗਾ ਇਹਨੂੰ ਅਸੀਂ ਸ਼ੁਰੂ ਕਰਨਾ ਹੈ ਤੇ ਪੰਚ ਪ੍ਰਧਾਨੀ ਵਿੱਚ ਹੀ ਉਹੀ ਫੈਸਲਾ ਲੈਣਗੇ ਜਿਹੜੇ ਪੰਚ ਪ੍ਰਧਾਨੀ ਨੂੰ ਮੰਨਦੇ ਆ। ਹਾਂਜੀ, ਪੰਚ ਪ੍ਰਧਾਨੀ ਦੀ ਅਗਵਾਈ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ, ਸਖਤ ਕਾਨੂੰਨ ਨੂੰ ਲੈ ਕੇ ਜਾਂ ਜਿਹੜੇ ਹੋਰ ਮੁੱਖ ਮਸਲੇ ਨੇ ਉਹਨਾਂ ਦੇ ਨਾਲ ਜੁੜਦੇ ਹੋਏ ਤਮਾਮ ਜਿਹੜੇ ਸਵਾਲ ਨੇ ਉਹਨਾਂ ਨੂੰ ਲੈ ਕੇ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਜ਼ਿਕਰਯੋਗ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਮੋਰਚੇ ਦੀ ਰੂਪ ਰੇਖਾ ਉਲੀਕੀ ਜਾ ਸਕਦੀ ਹੈ। ਭਵਿੱਖ ਵਿੱਚ ਤਮਾਮ ਮਸਲੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।